टुरिया टुरिया जा फरीदा टुरिया टुरिया जा टुरिया टुरिया जा फरीदा टुरिया टुरिया जा। सारा दिन की आवारा सारा दिन खेड पूजा इस टाइम तुम जो मंजर देख वो है भेड़ा तो बकरियां घर जा और ये एक बड़ा बड़ा फलसफा भी लुकिया हुआ है जोड़ा इन्हों के पिछे एक अयाली है और अयड़ सारा जी दोस्तों जिवें कि अज का साडा सारा दिन पिंड डंगोरियां मंडी सादिकगंज तहसील पंचनामा जिला भावल नगर लंघा और इस टाइम सूरज ढल चुका है, रात हो चुकी है। गो के अज रात गहरी नहीं है लेकिन शाम तो बाद का मंजर जोड़ा है वो शुरू हो चुका है। और बार्डर लाइन ते अजे तुसी ये देखो कि ये जी लाइट्स हैं जला दी गई लेकिन इतनी चूँकि अजे शाम तो कोई इतना ज़्यादा टाइम नहीं गुजरा, शाम दे कोई यही है कि 20-25 मिनट बाद का टाइम है। और ये तो जो मंजर है ये सारा ये नज़र आ रही है, ये है वो लाइट जड़ियाँ इंडियन साइड ते जी वार्ड है, वार्ड के उपर लाइटा जड़ियाँ हैं वो लगी हुई हैं। और तुहानू जड़ियाँ इस साइड लैफ्ट साइड ते लाइट जड़ियाँ नज़र आ रही हैं ये लाइट इतों के दसन वाले दस रहे हैं कि ये लाइटा पुरानिया लाइटा हैं। यह जी साढ़े राइट साइड ते बहुत ज़्यादा चमकदार जड़ियाँ लाइटा नज़र आ रही हैं ये दसिया जाता है कि ये फिर बाद दे विच लाइया गई हैं। सो इत्थे अगर असी देखिए तो पूरी जी वार्ड है वो भी इंडियन साइड की लगी हुई है और उस दे नाल जितनी इत्थे रोशनी और सारा कुछ है ये भी लगा हुआ है इंडियन साइड ते। पाकिस्तानी साइड ते
ਸਿਰਫ ਕੁਝ ਓਪੀਜ਼ ਬਣਾਈਆਂ ਗਈਆਂ ਹਨ, ਚੌਕੀਆਂ ਹਨ। ਬਾਕੀ ਮੋਸਟਲੀ ਜਿਹੜਾ ਕੰਮ ਹੈ ਉਹ ਇੰਡੀਆ ਸਾਈਡ ਤੇ ਕੀਤਾ ਗਿਆ। ਔਰ ਇਹ ਲਾਈਟ ਦਾ ਦੱਸਦੇ ਜਾਈਏ ਕਿ ਲਾਈਟ ਇਤਨੀ ਤੇਜ਼ ਹੈ ਕਿ ਕਰੀਬ ਦੇ 2-2, 3-3 ਕਿਲੋਮੀਟਰ ਦੇ ਏਰੀਆਜ਼ ਦੇ ਵਿੱਚ ਜਦੋਂ ਇੱਥੇ ਕਾਲੀਆਂ ਰਾਤਾਂ ਹੁੰਦੀਆਂ ਇੱਥੇ ਰੋਸ਼ਨੀ ਜਿਹੜੀ ਹੈ ਉਹ ਇਸ ਦੀ ਫੈਲਦੀ ਹੈ। ਔਰ ਇਹਨਾਂ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਲੋਕ ਹਨ ਉਹ ਜਦੋਂ ਬਾਹਰ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਜਦੋਂ ਕਣਕ ਪੱਕ ਜਾਂਦੀ ਉਹਨਾਂ ਨੂੰ ਗਾਣਾ ਹੋਵੇ, ਥ੍ਰੈਸ਼ਰ ਉਸ ਨੂੰ ਕਰਨਾ ਹੋਵੇ, ਤੇ ਉਹਦੇ ਵਿੱਚ ਵੀ ਦੱਸਦੇ ਨੇ ਕਿ ਸਾਨੂੰ ਦੂਸਰੀ ਲਾਈਟ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਇਸ ਲਾਈਟ ਦੀ ਜਿਹੜੀ ਰੋਸ਼ਨੀ ਹੈ ਉਹ ਸਾਨੂੰ ਨਜ਼ਰ ਆਉਂਦੀ ਰਹਿੰਦੀ। ਔਰ ਅਗਰ ਦੂਰ ਦੇਖੀਏ ਤੇ ਇਹ ਰੋਸ਼ਨੀ ਜਿਹੜੀ ਹੈ ਕਿ 8-10 ਕਿਲੋਮੀਟਰ ਤੱਕ ਦੇ ਅਸਾਰ ਜਿਹੜੇ ਹਨ ਉਹ ਨਜ਼ਰ ਆਉਂਦੇ ਨੇ ਕਿ ਉੱਥੇ ਕੁਝ ਲਾਈਟ ਜਿਹੜੀ ਹੈ ਉਹ ਜਲ ਰਹੀ ਹੈ। ਸੋ ਇੱਕ ਸਿਕਿਉਰਿਟੀ ਜਿਹੜਾ ਹੈ ਉਹਨਾਂ ਦਾ ਅਸਾਰ ਹੈ ਇੰਡੀਆ ਦਾ, ਇੰਡੀਅਨ ਸਾਈਡ ਦਾ ਜਿਹੜਾ ਬਾਰਡਰ ਹੈ ਉਹ ਆਮ ਆਵਾਮੀ ਭਲੇ ਦੇ ਕੰਮ ਵੀ ਆਉਂਦਾ ਹੈ। ਉਹਦੇ ਵਿੱਚ ਲੋਕ ਜਿਹੜੀ ਰਾਤ ਦਾ ਹੈ ਉਹ ਇਸ ਤੋਂ ਜਿਹੜੇ ਆਪਣੀ ਬਿਜਲੀ ਹੈ ਉਹਦੀ ਬਜਾਏ ਇਹਨਾਂ ਲਾਈਟਾਂ ਤੋਂ ਉਹ ਫਾਇਦਾ ਚੁੱਕਦੇ। ਸੋ ਇਹ ਹੈ ਉਹ ਮੰਜ਼ਰ ਜਿਹੜਾ ਤੁਸੀਂ ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਤੇ ਦੂਰ ਤੱਕ ਇੱਕ ਲੰਬੀ ਲਾਈਨ ਜਿਹੜੀ ਹੈ ਹਜ਼ਾਰਾਂ ਕਿਲੋਮੀਟਰ ਦੀ ਇਹ ਹਮੇਸ਼ਾ ਜਾਏਗੀ। ਔਰ ਅਸੀਂ ਜਿੱਥੇ ਖੜੇ ਹਾਂ ਇਸ ਤੋਂ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਬਾਰਡਰ ਅੱਗੇ ਹੈ ਰਾਜਸਥਾਨ ਇੰਡੀਆ ਵੱਲ, ਔਰ ਰਾਜਸਥਾਨ ਦਾ ਡਿਸਟ੍ਰਿਕਟ ਹੈ ਇੱਥੇ ਗੰਗਾ ਨਗਰ। ਸੋ ਉਸ ਪਾਰ ਹੈ ਗੰਗਾ ਨਗਰ, ਇਸ ਸਾਈਡ ਤੇ ਹੈ ਬਹਾਵਲ ਨਗਰ, ਔਰ ਇਹ ਜਿਹੜੀ ਇੱਕ ਦਰਮਿਆਨ ਦੇ ਵਿੱਚ ਇੱਕ ਲਾਈਨ ਹੈ ਇਹ ਦੋ ਮੁਲਕ ਬਣਾਉਂਦੀ ਹੈ। 47 ਤੋਂ ਪਹਿਲੇ, ਪਾਰਟੀਸ਼ਨ ਤੋਂ ਪਹਿਲੇ ਇਹਦਾ ਦਾ ਜਗਰਾਫੀਆ ਕੁਝ ਹੋਰ ਸੀ, ਲੇਕਿਨ ਉਸ ਤੋਂ ਬਾਅਦ ਫਿਰ ਇਹ ਜਗਰਾਫੀਆ ਬਦਲਾ। ਜਿਵੇਂ ਮੈਂ ਕੁਝ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸ ਚੁੱਕਾ ਔਰ ਤੁਸੀਂ ਵੀ ਜਾਣਦੇ ਹੋ ਕਿ ਕਰੀਬ ਦੇ ਪਿੰਡਾਂ ਦੇ ਵਿੱਚੋਂ ਬਹਾਵਲ ਨਗਰ ਦੇ ਜਿਹੜੇ ਲੋਕ ਮੋਸਟਲੀ ਉੱਠ ਕੇ ਗਏ ਉਹ ਫਿਰ ਗਏ ਗੰਗਾ ਨਗਰ, ਔਰ ਗੰਗਾ ਨਗਰ ਤੋਂ ਜਿਹੜੇ ਮੋਸਟਲੀ ਲੋਕ ਉੱਠ ਕੇ ਆਏ ਉਹ ਆਏ ਬਹਾਵਲ ਨਗਰ ਡਿਸਟ੍ਰਿਕਟ ਦੇ ਵਿੱਚ। ਔਰ ਖਾਸ ਕਰ ਫਿਰ ਜਿਹੜੀ ਤਹਿਸੀਲ ਮਿੰਚਨਾਬਾਦ ਹੈ ਇੱਥੋਂ ਦਾ ਨਿਕਾਲ ਸਾਰਾ ਉਹ ਗੰਗਾ ਨਗਰ ਹੈ। ਗੰਗਾ ਨਗਰ ਦੇ ਲੋਕਾਂ ਦਾ ਇਹ ਇੱਥੇ ਨਿਕਾਲ ਹੈ। ਸਿੱਖ ਸਰਦਾਰਾਂ ਦਾ ਜਿਹੜਾ ਇੱਥੇ ਨਵਾਬ ਬਹਾਵਲਪੁਰ ਨੇ ਉੱਥੋਂ ਕੋਈ ਪਿੰਡ ਵਸਾਇਆ ਸੀ। 40 ਪਿੰਡ ਜਿਹੜਾ ਕੋਈ ਜਲੰਧਰ ਤੋਂ ਔਰ ਅੰਮ੍ਰਿਤਸਰ ਤੋਂ ਔਰ ਹੁਸ਼ਿਆਰਪੁਰ ਤੋਂ ਲੋਕਾਂ ਨੂੰ ਬੁਲਾਇਆ ਗਿਆ ਸੀ, ਉਹ ਇੱਥੇ ਹੀ ਬਾਰਡਰ ਦੀ ਪੱਟੀ ਦੇ ਨਾਲ ਜਿਹੜੇ ਹਨ ਉਹ ਪਿੰਡ ਨੇ ਮੈਕਲੋਡਗੰਜ, ਮੰਡੀ ਸਾਦਿਕਗੰਜ, ਮਿੰਚਨਾਬਾਦ, ਇਹਦੇ ਨਾਲ ਬਾਰਡਰ ਲਾਈਨ ਦੇ ਜਿਹੜੇ ਕਰੀਬ ਪਿੰਡ ਹਨ ਇਹ ਵਸਾਏ ਗਏ। ਔਰ ਪਾਰਟੀਸ਼ਨ ਤੋਂ ਬਾਅਦ ਫਿਰ ਜਿਹੜੇ ਹਨ ਇਹ ਉਹਨਾਂ ਨੂੰ ਪਿੰਡ ਜਿਨ੍ਹਾਂ ਨੇ ਵਸਾਏ ਉਹਨਾਂ ਨੂੰ ਛੱਡਣੇ ਪਏ। ਔਰ ਇਸੇ ਤਰੀਕੇ ਦੇ ਨਾਲ ਗੰਗਾ ਨਗਰ ਦੇ ਵਿੱਚ ਜਿਹੜੀ ਮੁਸਲਿਮ ਆਬਾਦੀਆਂ ਸਨ ਉਹਨਾਂ ਨੂੰ ਵੀ ਉਹ ਛੱਡਣਾ ਪਏ ਉਹ ਏਰੀਏ ਜਿੱਥੇ ਉਹਨਾਂ ਦੇ ਘਰ ਸੀ। ਸੋ ਇਹ ਹੈ ਕਿ ਬਾਰਡਰ ਕਾਇਮ ਰਹਿਣ, ਲੇਕਿਨ ਇਹਦੇ ਦੋਨੋਂ ਸਾਈਡਸ ਜਿਹੜੇ ਮੁਲਕ ਹਨ ਉਹ ਅਮਨ ਦੇ ਨਾਲ ਰਹਿਣ, ਇੱਕ ਦੂਸਰੇ ਦੇ ਨਾਲ ਦੁਸ਼ਮਣੀਆਂ ਦੇ ਵਿੱਚ ਕੱਖ ਨਹੀਂ ਮਿਲਦਾ, ਇੱਕ ਦੂਸਰੇ ਦੀ ਤਰੱਕੀ ਦੇ ਵਿੱਚ ਕਿਰਦਾਰ ਅਦਾ ਕਰ ਸਕਦੇ, ਇੱਕ ਦੂਸਰੇ ਨੂੰ ਇਨਸਾਨੀ ਭਾਈਚਾਰੇ ਦੀਆਂ ਬੁਨਿਆਦਾਂ ਤੇ ਇਹ ਮੁਲਕ ਸਪੋਰਟ ਕਰ ਸਕਦੇ। ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਸਭ ਕੁਝ ਬਦਲ ਸਕਦੇ ਹੋ, ਆਪਣੇ ਗਵਾਂਢੀ ਨਹੀਂ ਬਦਲ ਸਕਦੇ। ਇਸੇ ਤਰੀਕੇ ਨਾਲ ਇੰਡੀਆ ਔਰ ਪਾਕਿਸਤਾਨ ਆਪਣੇ ਗਵਾਂਢੀ ਨਹੀਂ ਬਦਲ ਸਕਦਾ। ਸੋ ਰਹਿਣਾ ਸਾਨੂੰ ਹੀ ਹੈ, ਤੇ ਕਿਉਂ ਨਾ ਆਉਣ ਵਾਲੀ ਨਸਲਾਂ ਨੂੰ ਇਹਨਾਂ ਦੁਸ਼ਮਣੀ ਦੀ ਫਿਜ਼ਾ ਤੋਂ ਦੂਰ ਰੱਖ ਕੇ ਇਹਨਾਂ ਬਾਰਡਰਾਂ ਦੇ ਇਤਨੇ ਉੱਚੇ ਹਸਾਰ ਤੇ ਜਿਹੜਾ ਇੱਥੇ ਮਿਲੀਅਨਸ ਡਾਲਰ ਜਿਹੜੇ ਅਸੀਂ ਖਰਚ ਕਰਦੇ ਹਾਂ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀ ਫਲਾਹ ਵਾਸਤੇ ਅਸੀਂ ਖਰਚ ਕਰ ਲਈਏ ਤੇ ਦੋਨੋਂ ਸਟੇਟਸ ਹੋਰ ਤਰੱਕੀ ਯਾਫਤਾ ਹੋ ਜਾਣਗੀਆਂ, ਇਹ ਹੋਰ ਫਲਾਹੀ ਰਿਆਸਤਾਂ ਹੋ ਜਾਣਗੀਆਂ। ਉਹਦੇ ਨਾਲ ਹੀ ਇਜਾਜ਼ਤ ਦਿਓ, ਇਸੇ ਤਰੀਕੇ ਦੇ ਵੀਡੀਓ ਤੁਹਾਡੇ ਨਾਲ ਅੱਗੇ ਵੀ ਅਸੀਂ ਸ਼ੇਅਰ ਕਰਦੇ ਰਹਾਂਗੇ। ਬਹੁਤ ਸ਼ੁਕਰੀਆ।